ਤੇ ਜਿੰਨੀਆਂ ਪੰਜਾਬੀ ਚ ਬਣੀਆਂ ਨੇ ਉਹਨਾਂ ਨੇ ਮਜ਼ਾ ਕੀਤਾ ਹੈ ਤੇ ਅਗਰ ਉਹਨਾਂ ਨੂੰ ਉਰਦੂ ਚ ਲੈ ਗਏ ਨੇ ਤੇ ਉਹਨਾਂ ਦਾ ਮਜ਼ਾ ਨਹੀਂ ਆਇਆ। ਨਹੀਂ ਜੀ, ਇਹ ਦੇਖੋ ਜੀ, ਇਹ ਜਿਹੜੀ ਨਾ ਹੀਰ ਰਾਂਝਾ ਜਾਂ ਇਹ ਪੰਜਾਬ ਦੀ ਧਰਤੀ ਦਾ ਇਹ ਕਹਾਣੀ ਹੈਗੀ ਹੈ ਤੇ ਪੰਜਾਬੀ ਚ ਜੱਚਦੀ ਹੈ। ਉਰਦੂ ਦਾ ਇਹਨਾਂ ਕੋਈ ਤਲਕ ਨਹੀਂ ਹੈ। ਇਹ ਜਿਹੜਾ ਸੀ ਉਹ ਜਿਹੜਾ ਮਹੀਵਾਲ ਸੀ, ਇੱਜ਼ਤ ਬੇਗ ਨਾਂ ਸੀ ਇਹਦਾ, ਇਹ ਬਲਖ ਪਹਾੜਾ ਤੋਂ ਆਇਆ ਸੀ। ਇਹਦਾ ਤਜਾਰਤ ਕਰਨ ਆਇਆ ਜਾਂ ਸ਼ਾਹਜਹਾਨ ਦੇ ਦੌਰ 'ਚ ਆਇਆ। ਸ਼ਾਹਜਹਾਨ ਨੂੰ ਮਿਲਿਆ ਵੀ ਬਕਾਇਦਾ, ਉੱਤੋਂ ਮੁਫਤੀ ਤਾਇਫ ਲੈ ਕੇ ਆਇਆ ਸੀ। ਬੜਾ ਅੱਛਾ ਚਾਹੁੰਦਾ ਤੇ ਘੁਮਿਆਰਾਂ ਦਾ ਵੀ ਬੂਟਾ ਮੁਕਾ ਦਿੰਦਾ, ਲੇਕਿਨ ਉਹ ਇਸ਼ਕ ਦੇ ਵਿੱਚ ਉਹ ਬਸ ਮਗਨ ਪਿਆ। ਉਹਨੇ ਬਾਦਸ਼ਾਹ ਇੱਥੇ ਹੀ ਉਹ ਮੇਲਿਆਂ ਤੇ ਨਹੀਂ ਸੁਣਿਆ ਕਿ ਸੌਦੇ ਮਹੀਂਵਾਲ ਵਾਲੇ ਲਾਉਣੇ ਪੈਸੇ ਤੇ ਵਟਣੀਆਂ ਕੌਡੀਆਂ, ਜੋ ਪੈਸਾ ਸੀ ਉਹ ਇੱਥੇ ਲਾ ਗਿਆ ਘੜੇ ਖਰੀਦਣ ਚ, ਉਹਨਾਂ ਨੂੰ ਤੋੜ ਤੋੜ ਕੇ ਤੇ ਚਨਾਹ ਚ ਸੁੱਟ ਦਿੰਦਾ। ਇਹ ਸਿਲਸਿਲੇ ਜਿਹੜੇ ਨੇ, ਪਰ ਇਹ ਗੱਲਾਂ ਪੰਜਾਬ ਇਹ ਜਿਹੜੀ ਗੱਲ ਕਰ ਰਹੇ ਸੀ ਤੁਸੀਂ, ਇਹ ਮੰਗਣੀ ਵਾਕਈ ਹੋਈ ਸੀ ਜਾਂ ਇਹ ਹੀਰ ਤੇ ਰਾਂਝੇ ਦੀ ਮੰਗਣੀ ਹੋਈ ਸੀ ਜਾਂ ਬਾਬੇ ਹੋਰੀ ਕਹਿ ਰਹੇ ਕਿ ਕਿਸੇ ਵਿਆਹ ਸ਼ਾਦੀ ਤੇ ਗਏ? ਉਹਨਾਂ ਦੀ ਮੰਗਣੀ ਹੋਈ ਸੀ। ਰਾਂਝੇ ਦੇ ਪਿਓ ਮਰਨ ਤੋਂ ਬਾਅਦ ਜਦੋਂ ਉਹਨੂੰ ਬੰਜਰ ਜ਼ਮੀਨ ਉਹਦੇ ਹੱਥੀਂ ਆਈ ਹੈ ਨਾ, ਹਿੱਸੇ ਆਈ, ਕੱਖ ਨਹੀਂ ਰਹਿ ਗਿਆ, ਉਹਨਾਂ ਨੇ ਉਦੋਂ ਹੀ ਉਹਦੇ ਨਾਲ ਰਾਬਤਾ ਤਲਕ ਖਤਮ ਕਰ ਦਿੱਤਾ। ਅੱਛਾ, ਫਿਰ ਇਹ ਆਪਣੇ ਯਾਰਾਂ ਬੇਲੀਆਂ ਨਾਲ ਖੇਡਦਾ ਸੀ। ਖੇੜੇ ਸੀ? ਕੌਣ? ਨਹੀਂ, ਸਿਆਲ ਸੀ। ਨਹੀਂ, ਇਹ ਖੇੜਿਆਂ ਦੇ ਨਹੀਂ, ਖੇੜੇ ਦੇ ਬਾਅਦ ਦਾ ਖੇੜੇ ਬਾਅਦ ਜਦੋਂ ਤਾਂ ਗੁੱਸੇ 'ਚ ਖੇੜਿਆਂ ਗੁੱਸੇ ਤੇ ਜਦੋਂ ਮਤਲਬ ਕਿ ਐਸਾ ਮਸਲਾ ਬਣ ਗਿਆ, ਮਸਾਇਲ ਖੜੇ ਹੋ ਗਏ, ਬਦਨਾਮੀ ਬਣ ਗਈ, ਤੇ ਫਿਰ ਉਹਨਾਂ ਨੇ ਅਰਜੈਂਟ ਬੰਦੋਬਸਤ ਕੀਤਾ। ਗੱਲ ਸੁਣੋ, ਇਹ ਜਿਹੜੀ ਮੈਂ ਤਹਿਕੀਕ ਨਾਲ ਬਾਤ ਪੜ੍ਹੀ ਹੈ ਨਾ, ਹੀਰ ਵਾਰਿਸ ਤੋਂ ਪਹਿਲੇ ਤੇ ਬਾਦਸ਼ਾਹ ਕਿਸੇ ਨੇ ਲਿਖਿਆ ਸੀ, ਪੁਰਾਣੀ ਵੱਡੀ ਹੀਰ ਜਿਹੜੀ ਹੈ ਸੈਯਦ ਵਾਰਿਸ ਸ਼ਾਹ ਦੀ, ਪਹਿਲੇ ਇਹ ਮਜ਼ਮੂਨ ਇੱਕ ਲਿਖਿਆ ਸੀ ਪੀਰਾਂ ਦਿੱਤੇ ਵਾਲੀ। ਨਹੀਂ, ਪੀਰਾਂ ਦਿੱਤੇ ਦਾ ਤਲਕ ਹੈ ਹੀ ਹੈ ਨਾ, ਉਹਦੇ ਵਿੱਚ ਸੈਯਦ ਵਾਰਿਸ ਸ਼ਾਹ ਦੇ ਦਖਲ ਹੈ। ਇਹਨਾਂ ਨੇ ਇਸ ਨਸਲ ਦੇ ਵਿੱਚ ਮਜ਼ਮੂਨ ਸੀ ਕਿ ਰਾਂਝਾ ਗਿਆ ਜੰਜ ਨਾਲ ਗਿਆ, ਉੱਥੇ 2-3 ਦਿਨ ਉਸਨੇ ਲੋਕ ਵਾਡੀਆਂ ਬੂਡੀਆਂ ਕਰਕੇ ਅੰਦਰ ਦਾਣਾ ਫੱਕਾ ਪਾ ਕੇ ਕੰਮ ਕਰਦੇ ਸਨ। 2 ਦਿਨ ਜੰਜਾਂ ਚਾਚੇ ਨੇ ਮਾਮੇ ਨੇ 2-3 ਦਿਨ ਜੰਜਾਂ ਰਹਿੰਦੀਆਂ ਸੀ, ਰੱਖ ਲੈਂਦਾ। ਮੈਂ 1-2 ਐਵੇਂ ਦੀਆਂ ਵੇਖੀਆਂ ਨੇ ਜਿੱਥੇ ਅਸੀਂ ਤਾਂ ਬਚਪਨ ਚ ਬੜੀਆਂ ਦੇਖੀਆਂ ਨੇ, ਅਸੀਂ ਆਪ ਰਹਿੰਦੇ ਰਹੇ ਬੱਚੇ। ਜਲੇਬ ਖਾਣੇ, ਮੌਜ ਮੇਲਾ ਲੋ ਜੀ, ਅੱਜ ਇਸ ਤਰ੍ਹਾਂ ਤੇ ਕੁੜੀਆਂ ਜਿਹੜੀਆਂ ਨੇ ਉਹ ਲਾੜੇ ਨੂੰ ਜਾਂ ਲਾੜੇ ਦੇ ਉਹ ਕਿਸੇ ਹੱਥ ਜਿਹੜੇ ਅੱਜ ਵੀ ਹੁੰਦਾ, ਦੁੱਧ ਪਿਆਉਣ ਆਉਂਦੀਆਂ ਨੇ, ਸਿੱਟੀਆਂ ਦਿੰਦੀਆਂ ਨੇ, ਲਾੜਾ ਆਇਆ ਲੈਣ ਨੂੰ ਤੇ ਸਰਬਾਲਾ ਆਈ ਕਰੇ ਖੜੇ ਕਹਿੰਦੀਆਂ ਨੇ, ਮਤਲਬ ਸਾਰੇ ਗਾਲਾਂ ਗੂਲਾਂ ਵੀ ਕੱਢਦੀਆਂ ਨੇ। ਤੇ ਉਹ ਉਸਨੇ ਹੁਣ ਤਾਂ ਨਹੀਂ ਕੱਢਦੀਆਂ, ਉਸਨੇ ਬੜਾ ਰਿਵਾਜ ਇਹੋ ਜਿਹਾ ਹੁਣ ਤਾਂ ਭਾਈ ਗੁੱਸਾ ਕਰ ਲੈਂਦੇ ਆ, ਹੁਣ ਤਾਂ ਗੁੱਸਾ ਕਰ। ਇਸੇ ਤਰ੍ਹਾਂ ਇਹ ਹੀਰ ਜਿਹੜੀ ਸੀ ਆਪਣੀਆਂ ਸਹੇਲੀਆਂ ਸਰਦਾਰ ਸੀ, ਔਰ ਇਹ ਵੀ ਵੰਝਲੀ ਦਾ ਮਾਸਟਰ ਸੀ ਵਜਾਉਣ ਵਾਲਾ, ਤੇ ਯਾਰਾਂ ਦੇ ਵਿੱਚ ਬੜਾ ਨਾਲ ਸੌਖੇ ਦਾ ਫਨਕਾਰ ਸੀ ਨਾ। ਅੱਜ ਵੀ ਫਨਕਾਰ ਦੇ ਆਸੇ ਪਾਸੇ ਲੋਕ ਖਾਂਦੇ ਪੀਂਦੇ ਕਰਦਾ ਸੀ ਤੇ ਵਿਹਲਾ ਸੀ, ਵੰਝਲੀ ਜਾ ਛੱਡਣ ਤੇ ਖਾ ਪੀ ਲੈਣਾ ਇਹ ਸੀ। ਇੱਥੋਂ ਕਹਿੰਦੇ ਨੇ ਥੋੜਾ ਜਿਹਾ ਉਹਨਾਂ ਨੂੰ ਆਪਸ ਦੇ ਵਿੱਚ ਇਖਤਲਾਫ, ਉਹ ਦੋਸਤ ਜਿਹੜੇ ਨੇ, ਦੋਸਤ ਪਿੰਡ ਗਏ ਤੇ ਪਿੰਡ 'ਚ ਵੀ ਗੱਲ ਘੁੰਮ ਗਈ ਵੀ ਉਹ ਸਿਆਲਾਂ ਦੀ ਕੁੜੀ ਇਹਦੇ ਨਾਲ ਰਸਮ ਖੇਡਣ ਲੱਗ ਪਈ, ਇੰਝ ਹੋ ਗਿਆ। ਉਸ ਤੋਂ ਬਾਅਦ ਹੋ ਸਕਦਾ ਕੋਈ ਉਹਨਾਂ ਨੇ ਚਾਰਾ ਕੀਤਾ ਹੋਵੇ, ਜੱਟ ਜਿਹੜਾ ਸੀ ਇਹਦਾ ਪਿਓ ਆਪਣਾ ਰਾਂਝੇ ਦਾ ਮੌਜੂ, ਉਹਨੇ ਚਾਰਾ ਕੀਤਾ ਹੋਵੇ ਵੀ ਚਲੋ ਕਿਧਰੇ ਕਿਸੇ ਨੇ ਮਰ ਗਿਆ, ਭਰਾਵਾਂ ਨੇ ਅੱਗੇ ਫਿਰ ਵੰਡੀਆਂ ਬੁੱਡੀਆਂ ਪਾਈਆਂ, ਤੇ ਇਹਨੂੰ ਇਹ ਆਸ਼ਿਕ ਪਿਜ਼ਾਦ ਜਿਹਾ ਬੰਦਾ ਸੀ, ਵੰਜਦੀ ਵਜਾ ਛੱਡੀ, ਯਾਰਾਂ 'ਚ ਭੰਗੜੇ ਪਾ ਛੱਡੇ, ਮੇਲਿਆਂ ਮੁਸ਼ਾਹਿਦਿਆਂ ਇਹਨੂੰ ਉਹਨਾਂ ਨੇ ਨਹੀਂ ਆਪਣਾ ਚੰਗੀ ਭੋਏ ਨਹੀਂ ਦਿੱਤੀ, ਬੇਨਤੀ ਆ ਰਹੀ ਕਿ ਇਹਦੇ ਕੋਲ ਬਾਈ ਦਾ ਕੰਮ ਹੋਇਆ ਹੀ ਨਹੀਂ, ਨਾ ਇਹਨੇ ਕਰਨਾ ਹੀ ਸੀ। ਇਸ ਤਰ੍ਹਾਂ ਹੁੰਦਿਆਂ ਉਹ ਫਿਰ ਮੰਗਣੀ ਟੁੱਟ ਗਈ ਉਹਨਾਂ ਦੀ, ਤੇ ਭਰਾਵਾਂ ਨੇ ਸਾਥ ਨਹੀਂ ਦਿੱਤਾ।
ਬਾਅਦ ਦੇ ਵਿੱਚ ਆਪਣਾ ਕਰਦੇ ਰਿਹਾ ਤੇ ਇਹ ਫਿਰ ਭਾਬੀਆਂ ਨੇ ਦੇਣਾ ਵਾ ਚਾਹ ਦੇਣੀ ਲਿਆ ਹਾਂ ਇਹ ਫਿਰ ਖੌੜ ਖਾ ਕੇ ਨਿਕਲਿਆ ਇਹਨੇ ਫਿਰ ਬੜੀਆਂ ਪੀਆਂ ਕੱਟੀਆਂ ਬੜੇ ਆਪਣੇ ਇਹ ਤੋਂ ਸਹੀ ਤੁਹਾਡੇ ਸ਼ਾਹ ਹੋ ਕੇ ਫਿਰ ਕਹਾਣੀ ਨੂੰ ਅੱਗੇ ਤੋੜਦੇ ਨੇ ਸ਼ੇਰਾਂ ਵਿੱਚ ਪਹਿਲਾਂ ਮਜ਼ਮੂਨ ਵਿੱਚ ਮਜ਼ਮੂਨ ਦੇ ਵਿੱਚ ਇਹ ਸਾਡੀ ਕਹਾਣੀ ਹੈਗੀ ਸੀ ਇੱਥੇ ਭਰਜਾਈਆਂ ਨੂੰ ਭਾਜੀ ਕਿਵੇਂ ਪਤਾ ਲੱਗਣਾ ਸੀ ਕਿ ਕਿਹੜੀ ਕਿਹੜਾ ਜੇ ਉਹ ਬਹੁਤ ਸੋਹਣੀ ਸੀ ਨਹੀਂ ਮੈਂ ਸਮਝਿਆ ਇੱਕ ਹੀਰ ਦਾ ਉਹਨੇ ਇੱਕ ਐਸਾ ਲਫ਼ਜ਼ ਕਿ ਜਿਵੇਂ ਨਹੀਂ ਜਾਂ ਮਤਲਬ ਕਿ ਐਸਾ ਸੋਹਣਾ ਲਫ਼ਜ਼ ਤਸੱਵਰ ਕਰਕੇ ਉਹਨਾਂ ਨੇ ਲਫ਼ਜ਼ ਹੀਰ ਦਾ ਬੋਲਿਆ ਕਿ ਵੇਖਾਂਗੇ ਤੂੰ ਹੀਰ ਲਿਆਵੇਂਗਾ ਤੇ ਉਹਨੇ ਆਖਿਆ ਮੈਂ ਫਿਰ ਹੀਰ ਲੱਭ ਕੇ ਵਿਖਾਵਾਂਗਾ ਮੇਰੇ ਦਿਨ ਚ ਆ ਰਹੀ ਸੀ ਇੱਜ਼ਤ ਬੀਬੀ ਇਹਦਾ ਨਾਮ ਸੀ ਇੱਜ਼ਤ ਬੀਬੀ ਇਹਦਾ ਨਾਮ ਉਹਦਾ ਨਾਮ ਸੀ ਸਾਦਕ ਰਾਂਝੇ ਦਾ ਠੀਕ ਹੈ ਸਾਥ ਉਹਨਾਂ ਦੀ ਰਾਂਝੇ ਸੀ ਤੇ ਮੰਗੇਤਰ ਹੀ ਸਨ ਤਾਂ ਹੀ ਭਾਬੀ ਨੇ ਮੇਣਾ ਮਾਰਿਆ ਸੀ ਨਹੀਂ ਤੇ ਕਿੰਨੇ ਹੀ ਰਾਂਝੇ ਨਿਕਲਦੇ ਉੱਥੋਂ ਕਿੰਨੇ ਮੁੰਡੇ ਨਿਕਲਦੇ ਹੀਰ ਵਿਆਹੁਣ ਜਾਂਦੇ ਤੇ ਮੰਗਣੀ ਟੁੱਟ ਗਈ ਤੇ ਉਹ ਫਿਰ ਗਿਆ ਹੈ ਉਹ ਮਿਹਣੇ ਦੀ ਵਜ੍ਹਾ ਤੋਂ ਗਿਆ ਹੈ ਤੇ ਉਹ ਫਿਰ ਸਾਰੇ ਅੱਗੇ ਮਾਮਲਾ ਉਹ ਫਿਰ ਅੱਗੇ ਸਾਡੇ ਸਿਲਸਿਲੇ ਹਾਂਜੀ ਹੋਰ ਫਿਰ ਜੀ ਬਸ ਠੀਕ ਹੈ ਇਜਾਜ਼ਤ ਦਿਓ।